व्यूअर्स ब्रेक तो बाद ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਾਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ। ਸਿੱਖ ਇਤਿਹਾਸ ਦੇ ਹਵਾਲੇ ਨਾਲ 1929 ਦੇ ਵਿੱਚ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਜਿਹੜੇ ਅਕਾਲੀ ਲੀਡਰ ਸਨ, ਹਾਂਜੀ, ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਉਹਨਾਂ ਨੇ ਕਾਫੀ ਉਤਸ਼ਾਹ ਦੇ ਨਾਲ ਹਿੱਸਾ ਲਿਆ ਜੀ। ਪਰ ਕਿਉਂਕਿ ਇਹ ਜਿਹੜਾ ਸਾਰੇ ਇਲਾਕੇ ਨੇ ਪਟਿਆਲਾ, ਨਾਭਾ, ਜੀਂਦ, ਜਿੱਥੇ ਸਿੱਖ ਰਿਆਸਤਾਂ ਸੀ, ਇੱਥੇ ਇਹ ਮਹਾਰਾਜੇ ਬੜੇ ਇਆਸ਼ ਕਿਸਮ ਦੇ ਔਰ ਜਿਹੜਾ ਇੱਥੇ ਜ਼ਿਮੀਂਦਾਰਾ ਸਿਸਟਮ ਸੀ ਉਹਦੇ ਥੱਲੇ ਇਹਨਾਂ ਦੇ ਆਪਣੇ ਹੀ ਟੱਬਰਾਂ ਦੇ ਬੰਦੇ ਜਿਹੜੇ ਨੇ ਰਾਜ ਭਾਗ ਚੁੱਤੇ ਸੀ। ਆਮ ਜਿਹੜੇ ਕਿਸਾਨ ਨੇ ਉਹਨਾਂ ਨੂੰ ਤਾਂ ਮੁਜ਼ਾਹਰੇ ਬਣਾਇਆ ਹੋਇਆ ਸੀ। ਹਾਂਜੀ। ਸੋ ਫਿਰ ਉਸ ਤੋਂ ਬਾਅਦ ਉਹਨਾਂ ਨੇ ਬਾਕੀਆਂ ਦੇ ਨਾਲ ਮਿਲ ਕੇ, ਜਿਹਦੇ 'ਚ ਕਾਂਗਰਸ ਦੀ ਹਮਾਇਤ ਵੀ ਸੀ ਕੁਛ ਗਰੁੱਪਾਂ ਨੂੰ, ਇਹਨਾਂ ਨੇ ਇੱਕ ਪਰਜਾ ਮੰਡਲ ਲਹਿਰ ਸ਼ੁਰੂ ਕੀਤੀ ਸੀ ਕਿ ਵੀ ਇਹ ਜਿਹੜੇ ਰਾਜਿਆਂ ਨੂੰ ਐਕਸਪੋਜ਼ ਕਰਨਾ। ਸੋ ਸੇਵਾ ਸਿੰਘ ਠੀਕਰੀਵਾਲੇ ਨੂੰ ਪਟਿਆਲੇ ਵਾਲਾ ਮਹਾਰਾਜਾ ਜਿਹੜਾ ਉਹ ਲਾਹੌਰ ਤੋਂ ਆਪਣੀ ਜੇਲ੍ਹ 'ਚ ਲੈ ਕੇ ਆਇਆ, ਪਟਿਆਲੇ ਝੂਠਾ ਕੇਸ ਬਣਾਇਆ ਜੀ, ਇੱਕ ਗੜਵਾ ਚੋਰੀ ਦਾ। ਹਾਲਾਂਕਿ ਬਹੁਤ ਇੱਜ਼ਤਦਾਰ ਆਦਮੀ ਸੀ ਔਰ ਉੱਥੇ ਫਿਰ ਉਹਨਾਂ ਨੂੰ ਬਹੁਤ ਟੌਰਚਰ ਕਰਕੇ ਜੇਲ੍ਹ ਦੇ ਵਿੱਚ ਉਹਨਾਂ ਦੀ 1935 ਦੇ ਵਿੱਚ ਸ਼ਹੀਦੀ ਹੋਈ। ਪਰ 1929 ਦੇ ਵਿੱਚ ਜਦੋਂ ਉਹਨਾਂ ਨੂੰ ਫੜਿਆ ਹੋਇਆ ਸੀ, ਉਦੋਂ ਪੰਥ ਨੇ ਅਕਾਲ ਤਖਤ ਸਾਹਿਬ ਤੇ ਇਕੱਠ ਰੱਖਿਆ ਉਹਨਾਂ ਦੀ ਰਿਹਾਈ ਵਾਸਤੇ। ਉਹਨਾਂ ਦੀ ਰਿਹਾਈ ਹੋ ਵੀ ਗਈ, ਫਿਰ ਛੱਡ ਦਿੰਦੇ ਸੀ, ਫਿਰ ਫੜ ਲੈਂਦੇ ਸੀ। ਸੋ ਅੱਜ ਵੀ ਠੀਕਰੀਵਾਲਾ ਪਿੰਡ ਜਿਹੜਾ ਹੈ ਉਹ ਇਤਿਹਾਸਕ ਪਿੰਡ ਹੈ ਔਰ ਇਹ ਵੀ ਕਈ ਵਾਰੀ ਹਿਸਟਰੀ ਦਾ ਰੈਪੀਟੀਸ਼ਨ ਹੁੰਦਾ ਹੈ ਕਿ ਉਸੇ ਹੀ ਸੇਵਾ ਸਿੰਘ ਠੀਕਰੀਵਾਲੇ ਦਾ ਗ੍ਰੇਟ ਗ੍ਰੈਂਡਸਨ ਜਿਹੜੇ ਕਿ ਜਗਮੀਤ ਸਿੰਘ ਕੈਨੇਡਾ ਦੇ ਵਿੱਚ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਨੇ ਓਨਟਾਰੀਓ ਦੇ, ਜਿਹੜੇ ਕਿ ਮਨੁੱਖੀ ਹੱਕਾਂ ਲਈ ਬੜੀ ਬੁਲੰਦ ਆਵਾਜ਼ ਚੁੱਕਦੇ ਨੇ ਔਰ ਇੰਡੀਅਨ ਗਵਰਨਮੈਂਟ ਨੇ ਉਹਨਾਂ ਦਾ ਵੀਜ਼ਾ ਜਿਹੜਾ ਉਹ ਉਹਨਾਂ ਨੂੰ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਸੇਵਾ ਸਿੰਘ ਠੀਕਰੀਵਾਲਾ ਜਿਹੜਾ ਸ਼ਹੀਦ ਬਹੁਤ ਵੱਡਾ ਉਸ ਦੌਰ ਦਾ, ਉਹਦੀ ਲੈਗੇਸੀ ਅੱਜ ਵੀ ਪਰਿਵਾਰ ਦੇ ਰੂਪ 'ਚ ਔਰ ਪੰਥ ਦੇ ਰੂਪ 'ਚ ਜਾਰੀ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 303 ਦੇ ਵਿੱਚ ਪਹਿਲਾ ਰੋਮ ਐਂਪਾਇਰ ਦਾ ਸਰਕਾਰੀ ਆਦੇਸ਼ ਆਇਆ ਕਿ ਈਸਾਈਆਂ ਦੇ ਖਿਲਾਫ ਜਿਹੜਾ ਕਾਰਵਾਈ ਕਰੋ, ਕਿਉਂਕਿ ਕਾਫੀ ਦੇਰ ਬਾਅਦ ਫਿਰ ਰੋਮਨ ਐਂਪਾਇਰ ਨੇ ਖੁਦ ਈਸਾਈ ਮਤ ਧਾਰਨ ਕਰ ਲਿਆ ਸੀ, ਪਰ ਇਹਨਾਂ ਨੇ ਵੀ ਈਸਾਈਆਂ ਦੇ ਬਹੁਤ ਜ਼ੁਲਮ ਕੀਤੇ। 1821 ਦੇ ਵਿੱਚ ਮੈਕਸੀਕੋ ਨੇ, ਜਿਹੜਾ ਸਾਡਾ ਗੁਆਂਢੀ ਮੁਲਕ ਹੈ, ਸਪੇਨ ਤੋਂ ਆਜ਼ਾਦੀ ਹਾਸਲ ਕੀਤੀ। 1917 ਦੇ ਵਿੱਚ ਅੱਜ ਦੇ ਦਿਨ ਸਡਨਲੀ ਰਸ਼ੀਆ ਦੇ ਵਿੱਚ ਜਿਹੜਾ ਰੈਵੋਲੂਸ਼ਨ, ਜਿਹਨੂੰ ਰਸ਼ੀਅਨ ਕ੍ਰਾਂਤੀ ਕਿਹਾ ਜਾਂਦਾ ਹੈ, ਉਸ ਦੀ ਸ਼ੁਰੂਆਤ ਹੋਈ, ਬ੍ਰੇਕਆਊਟ ਹੋਇਆ। 1918 ਦੇ ਵਿੱਚ ਐਸਟੋਨੀਆ ਨੇ ਆਪਣੇ ਆਪ ਨੂੰ ਰੂਸ ਤੋਂ ਇੰਡੀਪੈਂਡੈਂਟ ਡਿਕਲੇਅਰ ਕੀਤਾ। ਹਾਲਾਂਕਿ 1930 'ਚ ਫਿਰ ਇੱਕ ਸਮਝੌਤਾ ਕਰਕੇ ਜਿਹੜਾ ਹਿਟਲਰ ਦੇ ਨਾਲ ਇਹ ਲਿਥੁਆਨੀਆ, ਲਾਤਵੀਆ, ਐਸਟੋਨੀਆ ਵਾਪਸ ਸੋਵੀਅਤ ਯੂਨੀਅਨ ਚਲੇ ਗਏ ਤੇ 1990 'ਚ ਦੁਬਾਰਾ ਫਿਰ ਉਹਨਾਂ ਦੀ ਆਜ਼ਾਦੀ ਹੋਈ, ਲਗਭਗ 70 ਸਾਲ ਬਾਅਦ। 1923 ਦੇ ਵਿੱਚ ਅਮਰੀਕਾ ਦੇ ਵਿੱਚ ਮਾਫੀਆ ਜਿਹੜਾ ਕਿ ਬੜਾ ਜ਼ੋਰ ਫੜ ਗਿਆ ਸੀ, ਕਿਉਂਕਿ ਇੱਥੇ ਪ੍ਰੋਹਿਬਿਸ਼ਨ ਲਾਗੂ ਸੀ, ਹੋਰ ਸ਼ਿਕਾਗੋ ਹੋਏ, ਨਿਊਯਾਰਕ ਹੋਏ। ਸੋ ਫਿਰ ਫੈਡਰਲ ਸਰਕਾਰ ਨੇ ਮਜ਼ਬੂਤੀ ਨਾਲ ਕਦਮ ਲੈਂਦੇ ਆ ਮਾਫੀਆ ਦੀ ਅਰੈਸਟ ਸ਼ੁਰੂ ਕੀਤੀ। ਸੋ ਬਹੁਤ ਸਾਰੇ ਬੰਦੇ ਜਿਹੜੇ ਨੇ ਉਹਨਾਂ ਦੀ ਫੜੋਫੜੀ ਹੋਈ। 1974 ਦੇ ਵਿੱਚ ਪਾਕਿਸਤਾਨ ਨੇ ਅੱਜ ਦੇ ਦਿਨ ਬੰਗਲਾਦੇਸ਼ ਨੂੰ, ਜਿਹਨੂੰ ਕਿ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਕੇ ਬਣਾਇਆ ਸੀ, ਪੂਰਬੀ ਬੰਗਾਲ ਨੂੰ ਹੀ ਜਿਹੜਾ ਬੰਗਲਾਦੇਸ਼, ਪਰ ਪਾਕਿਸਤਾਨ ਨੇ ਵੀ ਇਹ ਵਿਚਾਰਦੇ ਆ ਕਿ ਹੁਣ ਇਹ ਹਕੀਕਤ ਬਣ ਚੁੱਕੀ ਹੈ। 1974 ਦੇ ਵਿੱਚ ਬੰਗਲਾਦੇਸ਼ ਨੂੰ ਮਾਨਤਾ ਦਿੱਤੀ। 1977 ਦੇ ਵਿੱਚ ਪ੍ਰੈਜ਼ੀਡੈਂਟ ਕਾਰਟਰ ਨੇ ਇਹ ਅਨਾਊਂਸ ਕੀਤਾ ਕਿ ਅਸੀਂ UN ਫੋਰਨ ਪਾਲਿਸੀ ਦੇ ਵਿੱਚ ਜਿਹੜੀਆਂ ਕੰਟਰੀਜ਼, ਜਿਹੜੇ ਦੇਸ਼ ਮਨੁੱਖੀ ਹੱਕਾਂ ਦੀ ਉਲੰਘਣਾ ਕਰਦੇ ਨੇ, ਉਹਨਾਂ ਨੂੰ ਫੋਰਨ ਏਡ ਨਹੀਂ ਦੇਵਾਂਗੇ। ਹਾਲਾਂਕਿ ਇਸ ਗੱਲ ਨੂੰ ਅੱਜ ਅਮਰੀਕਾ ਕਿੱਥੇ ਪਹੁੰਚ ਗਿਆ ਵੀ ਓਬਾਮਾ ਜਿਹੜਾ ਨਰਿੰਦਰ ਮੋਦੀ ਨੂੰ ਮਿਲਣ ਲਈ ਆਪਣੀ ਐਂਬੈਸਡਰ ਭੇਜ ਰਿਹਾ, ਲੇਕਿਨ ਇਹ ਕਾਰਟਰ ਦਾ ਬੜਾ ਵੈਲਕਮ ਫੈਸਲਾ ਸੀ। 1996 ਦੇ ਵਿੱਚ ਕਿਊਬਾ ਨੇ 2 ਅਮਰੀਕਾ ਦੇ ਜਹਾਜ਼ ਸੁੱਟ ਲਏ ਸੀ ਤੇ 2008 ਦੇ ਵਿੱਚ 50 ਸਾਲ ਰਾਜ ਕਰਨ ਤੋਂ ਬਾਅਦ ਫਿਡਾਲ ਕਾਸਟਰੋ, ਜਿਹੜਾ ਕਿ ਕਿਊਬਾ ਦਾ ਪ੍ਰੈਜ਼ੀਡੈਂਟ ਸੀ, ਉਹਨੇ ਅੱਜ ਦੇ ਦਿਨ ਆਪਣੀ ਗੱਦੀ ਛੱਡੀ। ਸੋ 50 ਸਾਲ ਉਸਨੇ ਰਾਜ ਕੀਤਾ। ਜੀ ਡਾਕਟਰ ਸਾਹਿਬ, ਸੋਨੀਪਤ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਬੀਜੇਪੀ ਜਿਹੜੀ ਹੈਗੀ ਆ ਉਹ ਇਨਸਾਈਡਰਸ ਨੂੰ ਆਊਟਸਾਈਡਰ ਬਣਾ ਰਹੀ ਹੈ। ਇਹ ਕੀ ਨੀਤੀ ਹੈ? ਦੇਖੋ, ਇਸ ਹਫ਼ਤੇ 'ਚ 3 ਰੈਲੀਆਂ ਹੋਈਆਂ। ਮੋਦੀ ਦੀ ਜਗਰਾਉਂ ਰੈਲੀ ਦਾ ਅਸੀਂ ਜ਼ਿਕਰ ਕੀਤਾ ਔਰ ਰਾਹੁਲ ਗਾਂਧੀ ਸੋਨੀਪਤ ਆਇਆ ਔਰ ਇਸੇ ਤਰ੍ਹਾਂ ਇੱਕ ਰੈਲੀ ਅਰਵਿੰਦ ਕੇਜਰੀਵਾਲ ਨੇ ਵੀ, ਜਿਹੜਾ ਹਰਿਆਣੇ ਦਾ ਹੀ ਰਹਿਣ ਵਾਲਾ, ਹਰਿਆਣੇ 'ਚ ਐਡਰੈਸ ਕੀਤੀ। ਸੋ ਮੋਦੀ ਨੇ ਲੁਧਿਆਣਾ ਰੈਲੀ 'ਚ ਇਹ ਗੱਲ ਖਾਸ ਤੌਰ 'ਤੇ ਕਹੀ ਕਿ ਜੀ ਅਸੀਂ
ਹਿੰਦੂ ਆ ਸਕਦੇ ਨੇ ਬੰਗਲਾਦੇਸ਼ ਤੋਂ, ਮੁਸਲਮਾਨ ਨਹੀਂ ਆ ਸਕਦੇ। ਜੀ ਸੋ ਉਸ ਦੇ ਨਾਲ ਹੀ ਰਾਹੁਲ ਗਾਂਧੀ ਨੂੰ ਮੌਕਾ ਮਿਲਿਆ। ਉਹਨੇ ਇਸ ਨੂੰ ਕਿਹਾ ਕਿ ਜੀ ਦੇਖੋ ਇਹ ਤਾਂ ਜਿਹੜੇ ਅੰਦਰ ਨੇ ਉਹਨਾਂ ਨੂੰ ਆਊਟਸਾਈਡਰ ਬਣਾ ਰਹੇ ਨੇ। ਉਸ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਇਹਨਾਂ ਦਾ ਪ੍ਰੋਵਿੰਸ਼ੀਅਲਿਜ਼ਮ ਦਾ ਨਾਰਾ ਹੈ, ਜਿਵੇਂ ਜੇ ਹੁਣ ਸ਼ਿਵ ਸੈਨਾ ਦੇ ਨਾਲ ਬੀਜੇਪੀ ਰਲੀ ਹੋਈ ਹੈ ਤੇ ਸ਼ਿਵ ਸੈਨਾ ਨੇ ਮਹਾਰਾਸ਼ਟਰ 'ਚ ਮਰਾਠਿਆਂ ਤੋਂ ਬਿਨਾਂ ਕਿਸੇ ਨੂੰ ਨਾ ਰਹਿਣ ਦੇਣ ਲਈ ਕਿਹਾ। ਉਹ ਕਹਿੰਦੇ ਨੇ ਭਈਏ ਬਾਹਰ ਚਲੋ, ਹਮਲੇ ਵੀ ਕੀਤੇ, ਕੱਢੇ ਵੀ, ਗੁਜਰਾਤੀਆਂ ਨੂੰ ਵੀ ਨਹੀਂ ਟੋਲਰੇਟ ਕਰਦੇ। ਸੋ ਉਹਨੇ ਕਿਹਾ ਵੀ ਕਿਤੇ ਤਾਂ ਇਨਸਾਈਡਰ ਨੂੰ ਆਊਟਸਾਈਡਰ ਬਣਾ ਦਿੰਦੇ ਨੇ ਕਿ ਵੀ ਜੇ ਵਿਦਨ ਕੰਟਰੀ ਮਹਾਰਾਸ਼ਟਰ 'ਚ ਹੈ ਤੇ ਉੱਥੇ ਗੈਰ ਮਹਾਰਾਸ਼ਟਰੀਅਨ ਨਹੀਂ ਜਾ ਸਕਦੇ, ਹਾਲਾਂਕਿ ਉਹ ਇੰਡੀਆ 'ਚ ਨੇ। ਤੇ ਜੇ ਇਸੇ ਤਰ੍ਹਾਂ ਬਾਹਰਲੇ ਮੁਲਕ ਦੇ ਵਿੱਚ ਹਿੰਦੂ ਬੈਠੇ ਨੇ ਬੰਗਲਾਦੇਸ਼, ਉਹ ਇਨਸਾਈਡ ਆ ਸਕਦੇ ਨੇ। ਸੋ ਉਹਨੇ ਰਿਡੀਕਿਊਲ ਕੀਤਾ ਕਿ ਵੀ ਇਹ ਨੀਤੀ ਹੈ। ਉਹਨੇ ਕਿਹਾ ਜੀ ਸਾਡੀ ਪਾਰਟੀ ਦੀ ਨੀਤੀ ਜਿਹੜੀ ਉਹ ਸਾਰਿਆਂ ਲਈ ਬਰਾਬਰੀ ਹੈ ਔਰ ਇਹ ਉਹ ਹੈ। ਪਰ ਦੋ ਗੱਲਾਂ ਜਿਹੜੀਆਂ ਰਾਹੁਲ ਗਾਂਧੀ ਫਿਰ ਉਹ ਆਪਣੀ ਕੋਈ ਨਾ ਕੋਈ ਬੇਵਕੂਫੀ ਕਰਦਾ ਹੈ। ਹੁਣ ਉਹ ਕਹਿਣ ਦਾ ਇਹ ਯਤਨ ਕਰ ਰਿਹਾ ਕਿ ਜਿੰਨੀ ਪ੍ਰੋਗਰੈਸ ਹੋਈ ਹੈ ਉਹ ਸਾਡੇ ਮੇਰੇ ਪਿਓ ਨੇ ਪਹਿਲੀ ਵਾਰੀ ਕੰਪਿਊਟਰ ਲਿਆਂਦੇ ਉਦੋਂ ਵਾਜਪਾਈ ਤੇ ਦੂਜਿਆਂ ਨੇ ਉਹਨੂੰ ਰਿਡੀਕਿਊਲ ਕੀਤਾ ਸੀ, ਕੰਪਿਊਟਰ ਬॉय ਕਹਿੰਦੇ ਸੀ। ਹੁਣ ਜਿਹੜਾ ਦੇਖੋ ਸਾਰੇ ਪਾਸੇ ਕੰਪਿਊਟਰ ਆ ਗਏ ਨੇ ਔਰ ਬੀਜੇਪੀ ਕਹਿ ਰਹੀ ਹੈ ਅਸੀਂ ਲਿਆਂਦੇ ਨੇ। ਮੈਂ ਸਮਝਦਾ ਹਾਂ ਵੀ ਰਾਹੁਲ ਗਾਂਧੀ ਇੱਕ ਫਲॉप ਬਣਿਆ ਹੋਇਆ ਔਰ ਫਲॉप ਆਲਰੇਡੀ ਹੋਇਆ ਹੋਇਆ। ਤੇ ਇਹ ਕਈ ਵਾਰੀ ਬਿਨਾਂ ਫੋਕਸ ਕੀਤੇ ਗੱਲ ਮੂੰਹ ਕੱਢ ਦਿੰਦਾ ਹੈ, ਮੁੜ ਕੇ ਉਹਦੇ ਲਈ ਬੈਕਅਪ ਨਹੀਂ ਰੱਖਿਆ ਹੁੰਦਾ। ਹਾਲਾਂ ਜਿਹੜੀ ਇਹ ਗੱਲ ਕਹੀ ਹੈ ਰਾਹੁਲ ਗਾਂਧੀ ਨੇ ਗਲਤ ਨਹੀਂ ਹੈ, ਪਰ ਇਹਦੇ ਨਾਲ ਅਸੀਂ ਆਪਣਾ ਵੀ ਕਾਂਗਰਸ ਦਾ ਐਟੀਟਿਊਡ ਦੇਖੀਏ ਵੀ ਸਿੱਖ ਤਾਂ ਇਨਸਾਈਡਰ ਸੀ ਜਿਹੜੇ 47 ਦੇ ਵਿੱਚ ਆਏ। ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਤੇਰੇ ਜਿਹੜਾ ਉਹ ਪਰਦਾਦੇ ਨੇ ਕਿ ਕੀ ਲੱਗਿਆ ਉਹਦਾ, ਉਹਨੇ ਹੀ ਕੀਤਾ ਸੀ। ਸੋ ਤੁਸੀਂ ਨਹੀਂ ਬਣਾਏ ਕ੍ਰਿਮੀਨਲ ਟ੍ਰਾਈਬ। ਸੋ ਤੁਹਾਡੀ ਨੀਤੀ ਵੀ ਇਹੀ ਹੈ ਵੀ ਤੁਸੀਂ ਅਲਟੀਮੇਟਲੀ ਹਿੰਦੂਤਵਾਦੀਆਂ ਏ ਤੇ ਬੀ ਟੀਮਾਂ ਹੀ ਹੋ। ਹਾਂਜੀ ਡਾਕਟਰ ਸਾਹਿਬ, ਚਾਈਨਾ ਨੇ ਨਰਿੰਦਰ ਮੋਦੀ ਵੱਲੋਂ ਉਸ ਨੂੰ ਵਿਸਤਾਰਵਾਦੀ ਦਿਮਾਗ ਵਾਲਾ ਕਹਿਣ ਦਾ ਖੰਡਨ ਕੀਤਾ ਹੈ। ਦੇਖੋ ਪੰਜਾਬ ਆਉਣ ਤੋਂ ਪਹਿਲਾਂ ਨਰਿੰਦਰ ਮੋਦੀ ਅਰੁਣਾਚਲ ਗਿਆ, ਜਿਹਨੂੰ ਚਾਈਨਾ ਆਪਣਾ ਹਿੱਸਾ ਕਹਿੰਦਾ ਹੈ। ਹਾਂਜੀ। ਤੇ ਉੱਥੇ ਇਹਨੇ ਬੜਾ ਦਮਗਜ਼ਾ ਮਾਰਿਆ ਕਿ ਜੀ ਇਹ ਅਰੁਣਾਚਲ ਇੱਥੇ ਸੂਰਜ ਚੜ੍ਹਦਾ ਹੈ, ਇੱਥੋਂ ਅਸੀਂ ਕਤਰਾ ਕਤਰਾ ਖੂਨ ਦਾ ਬਹਾ ਦਿਆਂਗੇ, ਕਦੇ ਕਿਸੇ ਨੂੰ ਇਹ ਨਹੀਂ ਅਲਾਉ ਕਰਾਂਗੇ ਕਿ ਇਹ ਸਾਡੇ ਤੋਂ ਖੋਹ ਸਕਣ ਜੀ। ਔਰ ਉਹਨੇ ਕਿਹਾ ਜੀ ਚਾਈਨਾ ਜਿਹੜਾ ਹੈ ਐਕਸਪੈਂਸ਼ਨਿਸਟ ਮਾਈਂਡ ਸੈਟ ਹੈ, ਇਹਦਾ ਵਿਸਤਾਰਵਾਦੀ ਦਾ ਮਾਨਸਿਕਤਾ ਹੈ, ਇਹ ਹੁਣ ਇਸ ਨੂੰ ਬਦਲੇ। ਸੋ ਹੁਣ ਇਹ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਹੈ, ਪ੍ਰਾਈਮ ਮਿਨਿਸਟਰ ਬਣਨਾ ਇਹਨੇ। ਹਾਲਾਂਕਿ ਉਹਨੂੰ ਪਤਾ ਹੈ ਵੀ ਜੁੱਤੀਆਂ ਤੁਸੀਂ ਖਾਧੀਆਂ ਨੇ ਬਾਹਰ ਚੀਨ ਤੋਂ, ਅਜੇ ਤੱਕ ਤੁਸੀਂ ਜਿਹੜਾ 50-60 ਹਜ਼ਾਰ ਸਕੁਅਰ ਮਾਈਲ ਇਲਾਕਾ ਅਜੇ ਤੱਕ ਤੁਸੀਂ ਵਾਪਸ ਲੈ ਨਹੀਂ ਸਕੇ। ਚਾਈਨਾ ਨੇ ਵੀ ਫੌਰਨ ਉਹਨਾਂ ਦੀ ਜਿਹੜੀ ਫੌਰਨ ਮਿਨਿਸਟਰੀ ਦਾ ਸਪੋਕਸਮੈਨ ਹੈ ਉਹਨੇ ਰਿਐਕਟ ਕੀਤਾ। ਉਹਨਾਂ ਨੇ ਕਿਹਾ ਵੀ ਅਸੀਂ ਕਦੇ ਵੀ ਬਿਨਾਂ ਮਤਲਬ ਕੋਈ ਵਾਰ ਵੇਜ ਨਹੀਂ ਕੀਤੀ ਹੈ, ਸਾਡਾ ਕੋਈ ਐਕਸਪੈਂਸ਼ਨਿਸਟ ਡਿਜ਼ਾਈਨ ਨਹੀਂ ਹੈ। ਉਹਨਾਂ ਨੇ ਕਿਹਾ ਵਾਚ ਯੂਰ ਵਰਡਸ ਕਿ ਵੀ ਇਹ ਬਿਲਕੁਲ ਗਲਤ ਹੈ। ਸੋ ਅਸੀਂ ਸਮਝਦੇ ਹਾਂ ਵੀ ਮੋਦੀ ਨੇ ਕੀ ਕਿਹਾ ਇਹ ਤਾਂ ਜਬਲੀਆਂ ਮਾਰ ਹੀ ਰਿਹਾ। ਚਾਈਨਾ ਦਾ ਰਿਸਪੌਂਸ ਜ਼ਿਆਦਾ ਇੰਪੋਰਟੈਂਟ ਹੈ ਕਿ ਚਾਈਨਾ ਅੱਖ ਰੱਖ ਰਿਹਾ ਔਰ ਨਾਲ ਹੀ ਉਹਨਾਂ ਨੇ ਮੋਦੀ ਨੂੰ ਮੈਸੇਜ ਦੇ ਦਿੱਤਾ ਹੈ ਕਿ ਜੁੱਤੀਆਂ ਖਾਓਗੇ ਫਿਰ ਬਾਠ ਦੀ ਤਰ੍ਹਾਂ ਜੇ ਇੱਧਰ ਨੂੰ ਤੁਸੀਂ ਝਾਕਿਆ ਮੁੜ ਕੇ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਚਾਈਨਾ ਦਾ ਕਹਿਣਾ ਇਹ ਮੋਰ ਇੰਪੋਰਟੈਂਟ ਹੈ। ਇੱਕ ਤਾਂ ਉਹਨਾਂ ਦਾ ਟੈਬ ਹੈ, ਉਹਨਾਂ ਨੇ 24 ਘੰਟੇ ਨਹੀਂ ਪੈਣ ਦਿੱਤੇ, ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਗਲਤ ਹੈ ਬਿਲਕੁਲ ਜੀ। ਸੋ ਇਹ ਹੁਣ ਇੱਦਾਂ ਦਾ ਜਦੋਂ ਕਮਲਾ ਆਏਗਾ ਫਿਰ ਇੱਦਾਂ ਦੀਆਂ ਕਰੇਗਾ ਗੱਲ ਜੀ, ਮੁਲਕ ਦੇ ਨੂੰ ਤਬਾਹ ਕਰਨ ਦੀ ਜੀ। ਡਾਕਟਰ ਸਾਹਿਬ, ਹੁਣ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ, ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ ਦੱਸੋ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਤੇ ਇੱਕ ਗੁਰੂ ਅਮਰਦਾਸ ਜੀ ਦਾ ਸ਼ਲੋਕ ਚੁਣਿਆ। ਹਾਲਾਂਕਿ ਦੋਨੋਂ ਹੀ ਸ਼ਲੋਕ ਉਸੇ ਹੈਡਿੰਗ ਥੱਲੇ ਨੇ ਜਿੱਥੇ ਸ਼ਲੋਕ ਬਾਬਾ ਫਰੀਦ ਜੀ ਕੇ ਨੇ। ਪਹਿਲਾ ਸ਼ਲੋਕ ਫਰੀਦ ਜੀ ਦਾ ਔਰ ਫਿਰ ਉਸੇ ਥਾਟ ਨੂੰ ਜਿਹੜਾ ਵਿਚਾਰ ਬਾਬਾ ਫਰੀਦ ਨੇ ਦਿੱਤਾ ਗੁਰੂ ਅਮਰਦਾਸ ਜੀ ਨੇ ਆਪਣੇ ਸ਼ਬਦਾਂ 'ਚ ਵੀ ਐਕਸਪ੍ਰੈਸ ਕੀਤਾ ਹੈ। ਤੇ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਉਹਨਾਂ ਨੇ ਇਸ ਨੂੰ ਮਹੱਲਾ ਤੀਜਾ ਸ਼ਲੋਕ ਨੂੰ ਬਜਾਏ ਕਿ ਗੁਰੂ ਸਾਹਿਬ ਦੇ ਆਪਣੇ ਸ਼ਲੋਕਾਂ 'ਚ ਰੱਖਣ ਦੇ, ਉਹਨਾਂ ਨੇ ਕਿਉਂਕਿ ਫਰੀਦ ਜੀ ਦੇ ਇਸ ਸ਼ਲੋਕ ਨੂੰ ਹੀ ਰਿਸਪੌਂਡ ਕਰਦੇ ਆ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਸੋ ਉਹਨਾਂ ਨੇ ਉਹਨੂੰ ਇਸ ਦਾਇਰੇ ਦੇ ਵਿੱਚ ਰੱਖਿਆ। ਔਰ ਇਸ ਲਈ ਇਹਨਾਂ ਸ਼ਲੋਕਾਂ ਦੇ ਵਿੱਚ ਗਿਣਤੀ ਹੈ ਉਹਨਾਂ ਦੇ ਵਿੱਚ ਹੀ ਹੁੰਦੀ ਹੈ। ਜੇ ਬਾਬਾ ਫਰੀਦ ਦਾ ਸ਼ਲੋਕ 51 ਨੰਬਰ ਤੇ ਹੈ ਤੇ ਇਹਨੂੰ 52ਵਾਂ ਜਿਹੜਾ ਉਹ ਦਿੱਤਾ ਹੈ ਟਾਈਟਲ। ਸੋ ਫਰੀਦ ਜੀ ਦਾ ਸ਼ਲੋਕ ਹੈ, ਫਰੀਦਾ ਰੱਤੀ ਰਤ ਨਾ ਨਿਕਲੇ, ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉ, ਤਿੰਨ ਤਨ ਰਤ ਨਾ ਹੋਏ। ਰਤ ਬਲੱਡ ਨੂੰ ਕਹਿੰਦੇ ਨੇ। ਹੁਣ ਪੰਜਾਬੀ ਦੇ ਵਿੱਚ ਇੱਕ ਪਾਸੇ ਰਤ ਬਲੱਡ ਹੈ ਤੇ ਰੱਤੀ ਮੇਜਰਮੈਂਟ ਦਾ ਸਭ ਤੋਂ ਛੋਟਾ ਪਾਰਟ ਹੈ, ਜਿਹਨੂੰ ਕਹਿੰਦੇ ਜੀ
ਤਾਂ ਰੱਤੀ ਭਰ ਵੀ ਪ੍ਰਵਾਹ ਨਹੀਂ। ਹਾਂਜੀ ਹਾਂਜੀ ਸੋ ਉਹ ਸਭ ਤੋਂ ਜਿਹੜੀ ਪੁਰਾਣੀ ਸੀ ਕੈਲਕੂਲੇਸ਼ਨ, ਉਹਦੇ 'ਚ ਰੱਤੀ ਹੁੰਦੀ ਸੀ। ਹੁਣ ਬਾਬਾ ਫਰੀਦ ਕਹਿੰਦੇ ਨੇ ਰੱਤੀ ਰਤ ਨਾ ਨਿਕਲੇ, ਨਾਟ ਈਵਨ ਏ ਡ੍ਰੌਪ ਆਫ ਬਲੱਡ। ਹਾਂਜੀ ਕਿ ਵੀ ਇੱਕ ਤੁਪਕਾ ਵੀ, ਥੋੜਾ ਜਿਹਾ ਵੀ ਨਹੀਂ ਨਿਕਲਦਾ ਜੇ ਤਨ ਚੀਰਿਆ ਕੋਈ। ਵੀ ਇਸ ਕਿਸਮ ਦਾ ਸਾਡਾ ਵਜੂਦ ਹੋਣਾ ਚਾਹੀਦਾ ਹੈ ਕਿ ਜੇ ਭਾਵੇਂ ਕੋਈ ਸਾਡੇ ਤਨ ਨੂੰ ਚੀਰ ਦੇ ਤੇ ਉਸ ਚੋਂ ਇੱਕ ਬੂੰਦ ਵੀ ਖੂਨ ਦੀ ਨਾ ਨਿਕਲੇ। ਜੋ ਤਨ ਰੱਤੇ ਰੱਬ ਸਿਓ, ਤਿੰਨ ਤਨ ਰਤ ਨਾ ਹੋਏ। ਹੁਣ ਉਹ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਰੱਬ ਨਾਲ ਰੱਤੇ ਹੋਏ ਨੇ, ਰਤਨਾ ਉਸ ਨਾਲ ਇਕਮਿਕ ਹੋਣਾ, ਇਮਰਸ ਹੋਣਾ, ਹਾਂਜੀ, ਉਹਨਾਂ ਦੇ ਤਨ ਦੇ ਵਿੱਚ ਰਤ ਨਹੀਂ ਹੁੰਦੀ, ਖੂਨ ਨਹੀਂ ਹੁੰਦਾ। ਇਸ ਲਈ ਜਿਹੜੇ ਰੱਬ ਦੇ ਰੱਤੇ ਨੇ, ਜੇ ਉਹਨਾਂ ਨੂੰ ਚੀਰਿਆ ਵੀ ਜਾਏਗਾ ਤਾਂ ਉਹਦੇ ਚੋਂ ਕੋਈ ਬਲੱਡ ਦਾ ਡ੍ਰੌਪ ਨਹੀਂ ਨਿਕਲੇਗਾ। ਹੁਣ ਸਟੇਟਮੈਂਟ ਤਾਂ ਇਹ ਭਾਵਕ ਹੈ ਕਿ ਵੀ ਉਹਨਾਂ ਦਾ ਅੰਦਰ ਵੀ ਜਿਹੜਾ ਬਲੱਡ ਦੀ ਥਾਂ ਤੇ ਪਿਆਰ ਭਰਿਆ ਹੋਇਆ, ਪਰ ਸਰੀਰ ਤਾਂ ਬਲੱਡ ਨਾਲ ਹੀ ਭਰਿਆ ਹੋਇਆ। ਸਰੀਰ ਨੂੰ ਚਲਾਉਣ ਲਈ, ਕਾਇਮ ਰੱਖਣ ਲਈ ਤਾਂ ਬਲੱਡ ਹੈ। ਉਹ ਭਾਵੇਂ ਤੁਸੀਂ ਭਗਤ ਦਾ ਸਰੀਰ ਕੱਟੋ, ਭਾਵੇਂ ਸ਼ੈਤਾਨ ਦਾ ਕੱਟੋ, ਉਸ ਚੋਂ ਬਲੱਡ ਨਿਕਲੇਗਾ, ਹੈ ਨਾ। ਸੋ ਗੁਰੂ ਅਮਰਦਾਸ ਜੀ ਨੇ ਇਸ ਨੂੰ ਥੋੜਾ ਰਿਫਾਈਨ ਕੀਤਾ ਜਾਂ ਆਪਣੇ ਥਾਟ ਨਾਲ ਕਲੈਰਿਟੀ ਦਿੱਤੀ ਜੀ। ਮਹੱਲਾ ਤੀਜਾ, ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਇਹ ਤਾਂ ਸਰੀਰ ਬਣਿਆ ਹੀ ਬਲੱਡ ਦਾ ਹੈ, ਬਲੱਡ ਤੋਂ ਬਿਨਾਂ ਸਰੀਰ ਹੋ ਨਹੀਂ ਸਕਦਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸਹਿ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਜਿਹੜੇ ਸ਼ੌ ਪਿਆਰੇ ਦੇ ਨਾਲ ਰੱਤੇ ਹੋਏ ਨੇ, ਉਹਨਾਂ ਦੇ ਅੰਦਰ ਲੋਭ ਦਾ ਖੂਨ ਨਹੀਂ ਹੋਏਗਾ, ਵੀ ਗਰੀਡ ਨਹੀਂ ਹੋਏਗੀ। ਨਾਰਮਲ ਬਲੱਡ ਤਾਂ ਹੋਏਗਾ, ਉਹਦੇ ਨਾਲ ਹੀ ਬੰਦਾ ਜੰਮਦਾ ਹੈ, ਪਰ ਜਿਹੜੇ ਆਪਣੇ ਪਿਆਰੇ ਦੇ ਰੰਗ ਚ ਰੰਗੇ ਹੋਏ ਨੇ, ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਹੋਏਗੀ। ਫਿਰ ਫਰਮਾਉਂਦੇ ਨੇ ਭੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਕਿ ਜਦੋਂ ਉਸ ਨਿਰੰਕਾਰ ਦਾ ਪਿਆਰ, ਉਸ ਦਾ ਡਰ ਕਿਸੇ ਮਨੁੱਖ ਦੇ ਅੰਦਰ, ਰੱਬ ਰੱਤੇ ਸ਼ੌ ਰੱਤੇ ਮਨੁੱਖ ਦੇ ਅੰਦਰ ਆ ਜਾਂਦਾ ਹੈ, ਤਨ ਖੀਣ ਹੋਏ, ਫਿਰ ਉਹਨੇ ਸਰੀਰ ਵੱਡਾ ਫੈਲਾਇਆ ਨਹੀਂ ਹੁੰਦਾ, ਉਹ ਲੀਨ ਹੋ ਜਾਂਦਾ ਹੈ, ਤਨ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਹੈ। ਲੋਭ ਰਤ ਵਿੱਚੋਂ ਜਾਏ। ਸੋ ਉਹਦਾ ਤਨ ਕਮਜ਼ੋਰ ਤਾਂ ਹੋ ਸਕਦਾ, ਲੇਕਿਨ ਲੋਭ ਦੀ ਰਤ, ਲੋਭ ਦਾ ਖੂਨ ਉਹਦੇ ਚੋਂ ਨਿਕਲ ਜਾਂਦਾ, ਕਿ ਉਹਦੇ ਚ ਗਰੀਡ ਨਹੀਂ ਹੁੰਦੀ। ਜਿਉਂ ਬੇਸੰਤਰ ਧਾਤ ਸ਼ੁੱਧ ਹੋਏ, ਜਿਵੇਂ ਮੈਟਲ ਜਿਹੜੀ ਹੈ ਉਹ ਸ਼ੁੱਧ ਕਰਨ ਦੇ ਲਈ ਫਾਈਨਲੀ ਉਹਨੂੰ ਅੱਗ ਦੇ ਵਿੱਚ ਪਾਇਆ ਜਾਂਦਾ, ਬੇਸੰਤਰ ਅੱਗ ਨੂੰ ਕਹਿੰਦੇ ਨੇ। ਕਿ ਜਿਵੇਂ ਅੱਗ ਧਾਤੂ ਨੂੰ ਸ਼ੁੱਧ ਕਰਦੀ ਹੈ, ਤਾਂ ਹਰ ਕਾ ਭਾਉ ਦੁਰਮਤ ਮੈਲ ਗਵਾਏ। ਇਸ ਤਰ੍ਹਾਂ ਜਿਹੜਾ ਰੱਬ ਦਾ ਡਰ ਹੈ, ਜਿਹੜੀ ਦੁਰਮਤ ਹੈ, ਮਾੜੀ ਮੱਤ ਹੈ, ਉਸ ਦੇ ਮੈਲ ਨੂੰ ਖਤਮ ਕਰ ਦਿੰਦਾ ਹੈ। ਤੇ ਫਿਰ ਅਖੀਰ 'ਚ ਫਰਮਾਉਂਦੇ ਨੇ, ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਉਹੀ ਮਨੁੱਖ ਫਿਰ ਸੋਹਣੇ ਬਣਦੇ ਨੇ ਜਿਨ੍ਹਾਂ ਦੀ ਪ੍ਰੀਤ ਨਿਰੰਕਾਰ ਦੇ ਨਾਲ ਜੁੜੀ ਹੁੰਦੀ ਹੈ। ਉਹਨਾਂ ਦੇ ਤਨ ਦੇ ਵਿੱਚ ਲੋਭ ਦੀ ਰਤ ਨਹੀਂ ਹੁੰਦੀ, ਉਹਨਾਂ ਦੇ ਮਨ ਦੇ ਵਿੱਚ ਦੁਰਮਤ ਦੀ ਮੈਲ ਨਹੀਂ ਹੁੰਦੀ, ਤੇ ਉਹ ਉਸ ਪਿਆਰ ਦੇ ਵਿੱਚ ਪੂਰੀ ਤਰ੍ਹਾਂ ਰੁੱਝੇ ਹੁੰਦੇ ਨੇ। ਉਹਨਾਂ ਦਾ ਪਿਆਰ ਉਹਦੇ ਨਿਰੰਕਾਰ ਦੇ ਵਿੱਚ ਪੁੜਿਆ ਹੁੰਦਾ। ਤੇ ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਇਓ। ਹਰੀ ਦੇ ਰੰਗ ਵਿੱਚ ਰੱਤੇ ਹੋਏ ਸੋਹਣੇ ਮਨੁੱਖ ਨੇ ਜਿਹੜੇ ਕਿ ਪਿਆਰੇ ਨੂੰ ਫਿਰ ਪਿਆਰੇ ਲੱਗਦੇ ਨੇ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਿਊਅਰਸ, ਸਾਡਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੀ ਸਲਾਹ ਤੇ ਸੁਝਾਅ ਭੇਜਣਾ ਨਾ ਭੁੱਲਣਾ sos@tv84.tv ਤੇ। ਅਸੀਂ ਆਪਣਾ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।